ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਇੱਕ ਅਜਿਹੇ ਕਾਂਗਰਸੀ ਐਮਐਲਏ ਬਾਰੇ ਜਿਹਦੇ ਬਾਰੇ ਕਿਹਾ ਜਾ ਸਕਦਾ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ, ਚੋਰਾਂ ਨੂੰ ਪੈਂਦੇ ਕਦੋਂ ਮੋਰ ਪਤਾ ਨਾ ਲੱਗਦਾ। ਚੋਰਾਂ ਨੂੰ ਮੋਰ ਪਏ ਨੇ। ਇਸ ਕਾਂਗਰਸੀ ਐਮਐਲਏ ਨੇ ਉਸ ਬੰਦੇ ਨੂੰ ਰਗੜਾ ਲਾਤਾ ਜਿਹੜੇ ਬੰਦੇ ਤੇ ਦੋਸ਼ ਲੱਗੇ ਨੇ ਕਿ ਇਹਨੇ 45,000 ਕਰੋੜ ਰੁਪਈਆ ਕਈ ਲੋਕਾਂ ਦਾ ਡਕਾਰਿਆ ਤੇ ਇਹ ਬੰਦਾ ਉਹਦੇ ਤੇ ਵੀ ਗੇਮ ਪਾ ਗਿਆ। ਕਿੱਸਾ ਬੜਾ ਦਿਲਚਸਪ ਹੈ, ਕਿੱਸਾ ਬੜਾ ਜਿਹੜਾ ਰੌਚਕ ਹੈ। ਪੂਰੀ ਰਿਪੋਰਟ ਦੇਖੋਗੇ ਤਾਂ ਸਮਝ ਆ ਜਾਊਗਾ ਕਿ ਹੋਇਆ ਕੀ ਹੈ। ਅਸਲ ਦੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਤੇ ਦੋਸ਼ ਲੱਗਿਆ ਕਿ ਇਹਨੇ ਨਿਰਮਲ ਸਿੰਘ ਭੰਗੂ ਨੂੰ ਆਪਦੇ ਵਲੇਵੇਂ ਦੇ ਵਿੱਚ ਲੈ ਕੇ, ਆਪਦੇ ਇੱਕ ਜਾਲਸਾਜ਼ੀ ਦੇ ਵਿੱਚ ਲੈ ਕੇ, ਆਪਣੇ ਭਰੋਸੇ ਦੇ ਵਿੱਚ ਲੈ ਕੇ ਉਹਦੇ ਨਾਲ 5 ਕਰੋੜ ਰੁਪਏ ਦੀ ਠੱਗੀ ਮਾਰੀ ਤੇ ਮਾਰੀ ਕਿਵੇਂ ਹੈ? ਉਹਨੂੰ ਕਹਿੰਦਾ ਕਿ ਮੈਂ ਤੈਨੂੰ ਜ਼ਮਾਨਤ ਤੇ ਬਾਹਰ ਕਢਾ ਦੂੰਗਾ। ਅਸਲ ਦੇ ਵਿੱਚ ਪੂਰਾ ਵਾਕਿਆ ਕੀ ਹੈ? ਉਸ ਤੋਂ ਪਹਿਲਾਂ ਜਾਣਨ ਦੇ ਵਿੱਚ ਪਹਿਲਾਂ ਇਹ ਜਾਣ ਲੈਂਦੇ ਹਾਂ ਕਿ ਨਿਰਮਲ ਸਿੰਘ ਭੰਗੂ ਹੈ ਕੌਣ ਤੇ ਇਸ ਵੇਲੇ ਹੈ ਕਿੱਥੇ। ਨਿਰਮਲ ਸਿੰਘ ਭੰਗੂ ਉਹੀ ਹੈ ਜਿਹੜਾ 45,000 ਦੇ ਘੁਟਾਲੇ ਦੇ ਮਾਮਲੇ ਦੇ ਵਿੱਚ ਫਰਵਰੀ 2014 ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਨਿਰਮਲ ਭੰਗੂ ਦੇ ਉਹਦੇ ਸਾਥੀਆਂ ਦੇ ਖਿਲਾਫ ਤੇ ਥਾਣਾ ਥਰਮਲ ਬਠਿੰਡਾ ਦੇ ਵਿੱਚ 1 ਜੂਨ 2016 ਨੂੰ ਪਰਲਸ ਗੋਲਡ ਫੋਰੈਸਟ ਲਿਮਟਿਡ ਪੀਜੀਐਫ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨਿਰਮਲ ਭੰਗੂ ਤੇ ਧਾਰਾ 406 ਤੇ 420 ਦੇ ਤਹਿਤ ਮਾਫ ਕਰਨਾ ਕੇਸ ਦਰਜ ਹੋਇਆ ਸੀਗਾ। ਇਹ ਤਾਂ ਦਰਜ ਹੋਇਆ ਸੀ ਕਿਉਂਕਿ ਸੁਪਰੀਮ ਕੋਰਟ ਨੇ ਨਾ ਇੱਕ ਜਿਹੜਾ ਨਿਵੇਸ਼ਕਾਂ ਦਾ ਪੈਸਾ ਜਿਹੜਾ ਹੜੱਪਿਆ ਸੀਗਾ ਧੋਖੇ ਦੇ ਨਾਲ, ਉਹਨੂੰ ਵਾਪਸ ਕਰਾਉਣ ਦੇ ਲਈ ਲੋਧਾ ਕਮੇਟੀ ਕੈਂਪ ਕੀਤੀ ਸੀ ਤੇ ਇਹਨੇ ਹਦਾਇਤ ਕੀਤੀ ਸੀ ਫਰਵਰੀ 2016 ਦੇ ਵਿੱਚ ਤੇ ਸਾਰੀਆਂ ਸੰਪत्तियां ਦਾ ਰਿਕਾਰਡ ਜਿਹੜਾ ਲੋਧਾ ਕਮੇਟੀ ਨੂੰ ਸੌਂਪਣ ਦੇ ਹੁਕਮ ਵੀ ਜਾਰੀ ਹੋਏ ਸੀਗੇ। ਦੇਸ਼ ਭਰ ਦੇ ਵਿੱਚੋਂ 1.5 ਕਰੋੜ ਨਿਵੇਸ਼ਕ ਆ ਜਿਹੜੇ ਉਹਨਾਂ ਨੇ ਪਰਲਸ ਗਰੁੱਪ ਦੇ ਵਿੱਚ ਲੱਗੇ ਆਪਣੀ ਰਕਮ ਲਾਈ ਹੋਣ ਦੀ ਜਿਹੜੀ ਗੱਲ ਆ ਉਹ ਆਖੀ ਹੈ। ਹੁਣ ਅੱਛਾ, ਪ੍ਰੀਤਮ ਸਿੰਘ ਕੋਟਭਾਈ ਤੇ ਨਿਰਮਲ ਸਿੰਘ ਭੰਗੂ ਦਾ ਜਿਹੜਾ ਇਹ ਕਿੱਸਾ ਹੈ ਇਹ ਬੜਾ ਦਿਲਚਸਪ ਹੈ। ਹੋਇਆ ਕੀ ਕਿ ਜਿਹੜਾ ਨਿਰਮਲ ਸਿੰਘ ਭੰਗੂ ਹੈ ਉਹਨੂੰ ਪਰਲ ਚਿੱਟ ਫੰਡ ਘੁਟਾਲੇ ਦੇ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਹੈ। ਉਹਨੂੰ ਜ਼ਮਾਨਤ ਤੇ ਬਾਹਰ ਲਿਆਉਣ ਤੋਂ ਬਾਅਦ ਕੇਸ ਖਾਰਜ ਕਰਵਾਉਣ ਬਦਲੇ 3.5 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਜਿਹੜਾ ਕੇਸ ਦਰਜ ਕੀਤਾ ਗਿਆ ਉਹ ਦਰਜ ਕੀਤਾ ਗਿਆ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਕੋਟਭਾਈ ਤੋਂ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਦੇ ਖਿਲਾਫ। ਅਸਲ ਦੇ ਵਿੱਚ ਹੋਇਆ ਕੀ ਹੈ? ਹੋਇਆ ਇਹ ਹੈ ਕਿ ਇਹ ਬੰਦਾ ਨਿਰਮਲ ਸਿੰਘ ਭੰਗੂ ਬਠਿੰਡੇ ਦੇ ਵਿੱਚ ਆਇਆ ਸੀ, ਕਿਸੇ ਜੇਲ੍ਹ ਦੇ ਵਿੱਚ ਬੰਦ ਸੀਗਾ। ਉਦੋਂ ਬਾਅਦ ਕੀ ਹੋਇਆ ਕਿ ਇਹਦੀ ਮੁਲਾਕਾਤ ਇਸੇ ਦਰਮਿਆਨ ਹੁੰਦੀ ਹੈ ਜਦੋਂ ਮੰਨ ਲਓ ਇਸ ਵੇਲੇ ਤਾਂ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਇਹ, ਪਰ ਜਦੋਂ ਉਹ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਇਸੇ ਦਰਮਿਆਨ ਜੁਲਾਈ 2020 ਦੀ ਗੱਲ ਹੈ ਜਦੋਂ ਇਹਦੀ ਮੁਲਾਕਾਤ ਸਾਬਕਾ ਕਾਂਗਰਸੀ ਵਿਧਾਇਕ ਦੇ ਨਾਲ ਹੁੰਦੀ ਹੈ। ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਉਦੋਂ ਕਾਂਗਰਸ ਦੀ ਸਰਕਾਰ ਸੀ ਤੇ ਇਹ ਇਹਨੂੰ ਕਹਿੰਦਾ ਕਿ ਮੈਂ ਤੈਨੂੰ ਬਾਹਰ ਕਢਾ ਦੂੰਗਾ ਤੇ ਇਸ ਮਾਮਲੇ ਦੇ ਵਿੱਚ ਕਿਉਂਕਿ ਮੇਰੇ ਉੱਚ ਅਧਿਕਾਰੀਆਂ ਨਾਲ ਚੰਗੇ ਸੰਬੰਧ ਹੈ ਤੇ ਉਹ ਉਹਦੀ ਜ਼ਮਾਨਤ ਵੀ ਕਰਵਾ ਸਕਦਾ ਤੇ ਬਾਅਦ ਦੇ ਵਿੱਚ ਆਪਾਂ ਕੀ ਕਰਾਂਗੇ, ਇਹਨਾਂ ਅਧਿਕਾਰੀਆਂ ਦੇ ਨਾਲ ਰੁਤਬਾ ਵਰਤ ਕੇ ਤੇ ਆਪਾਂ ਆਪਣਾ ਕੇਸ ਆ ਜਿਹੜਾ ਉਹ ਖਾਰਜ ਕਰਾ ਲਾਂਗੇ। ਨਿਰਮਲ ਭੰਗੂ ਇਹ ਤੇ ਯਕੀਨ ਕਰ ਬੈਂਦਾ ਤੇ ਉਹ ਆਪਣੇ ਰਿਸ਼ਤੇਦਾਰ ਸ਼ਿੰਦਰ ਸਿੰਘ ਨੂੰ ਕਹਿੰਦਾ ਵੀ ਇਹਨੂੰ 3.5 ਕਰੋੜ ਰੁਪਏ ਪਹਿਲਾਂ ਤੇ 1.5 ਕਰੋੜ ਰੁਪਈਆ ਉਦੋਂ ਦੇ ਦੀ ਜਦੋਂ ਕੰਮ ਹੋ ਗਿਆ। ਅੱਛਾ, ਸ਼ਿੰਦਰ ਸਿੰਘ ਜਿਹੜਾ ਉਹ ਕਹਿੰਦਾ ਵੱਖ-ਵੱਖ ਖਾਤਿਆਂ ਦੇ ਵਿੱਚ ਮੈਂ 3.5 ਕਰੋੜ ਰੁਪਈਆ ਵਿਆਜ ਤੇ ਚੁੱਕਿਆ ਤੇ ਉਹਨੇ ਵੱਖ-ਵੱਖ ਖਾਤਿਆਂ ਦੇ ਵਿੱਚ ਇਹ ਪੈਸਾ ਜਿਹੜਾ ਉਹ ਪਾ ਦਿੱਤਾ। ਮਗਰੋਂ ਜਿਹੜਾ ਪਤਾ ਲੱਗਿਆ ਕਿ ਕੰਪਨੀਆਂ ਦੇ ਵਿੱਚ ਜਿਹੜੀਆਂ ਦੇ ਵਿੱਚ ਪੈਸੇ ਟ੍ਰਾਂਸਫਰ ਕੀਤੇ ਸੀਗੇ ਉਹ ਫਰਜ਼ੀ ਨੇ ਤੇ ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤੇ ਹੁਣ ਪ੍ਰੀਤਮ ਸਿੰਘ ਕੋਟਭਾਈ ਤੇ 6 ਜਣਿਆਂ ਦੇ ਖਿਲਾਫ ਜਿਹੜਾ ਕੇਸ ਆ ਉਹ ਦਰਜ ਕੀਤਾ ਗਿਆ। ਕਿਹਦੇ ਨਾਲ? ਠੱਗੀ ਮਾਰਨ ਦੇ ਦੋਸ਼ ਹੇਠ ਨਿਰਮਲ ਸਿੰਘ ਭੰਗੂ ਦੇ ਨਾਲ। ਨਿਰਮਲ ਸਿੰਘ ਭੰਗੂ ਕੌਣ ਹੈ? ਜਿਹੜਾ 1.5 ਕਰੋੜ ਬੰਦੇ ਨਾਲ ਠੱਗੀ ਮਾਰ ਗਿਆ 45,000 ਕਰੋੜ ਰੁਪਏ ਦੇ ਕਰੀਬ। ਤਾਂ ਹੁਣ ਇਹ ਜਿਹੜੇ 6 ਜਾਣੇ ਨੇ ਇਹ ਕੌਣ ਨੇ? ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਇਹਦੇ ਨਾਲ ਜੀਵਨ ਸਿੰਘ ਵਾਸੀ ਗਿੱਦੜਬਾਹਾ, ਦਲੀਪ ਕੁਮਾਰ ਤ੍ਰਿਪਾਠੀ ਵਾਸੀ ਕਾਨਪੁਰ ਰੋਡ ਲਖਨਊ, ਸੰਜੇ ਸ਼ਰਮਾ ਫਰੀਦਾਬਾਦ ਹਰਿਆਣਾ ਤੋਂ, ਸੈयद ਪਰਵੇਜ਼ ਵਾਸੀ ਲਖਨਊ ਤੇ ਗਿੱਦੜਬਾਹਾ ਦੇ ਧਰਮਵੀਰ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ। ਤੇ ਲੰਘੇ ਦਿਨੀ ਕੀ ਹੋਇਆ ਕਿ ਜਿਹੜੀ ਵਿਜੀਲੈਂਸ ਬਿਊਰੋ ਹੈ ਉਹਨੇ ਵੀ ਪਰਲਸ ਗਰੁੱਪ ਦੀਆਂ ਜਿਹੜੀਆਂ ਖੁਰਦ-ਬੁਰਦ ਹੋਈਆਂ ਜਾਇਦਾਦਾਂ ਉਹਨਾਂ ਦੇ ਖਿਲਾਫ ਜਾਂਚ ਜਿਹੜੀ ਆ ਵਿੱਢ ਦਿੱਤੀ ਹੈ। ਇਹਨਾਂ ਜਾਇਦਾਦਾਂ ਨੂੰ ਖੁਰਦ-ਬੁਰਦ ਕਰਨ ਵਾਲੇ ਜਿੰਨੇ ਵੀ ਅਫਸਰ ਨੇ ਉਹਨਾਂ ਦੀ ਵੀ ਉਂਗਲ ਜਿਹੜੀ ਉੱਠ ਸਕਦੀ ਹੈ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਮਹੀਨਾ ਪਹਿਲਾਂ ਹੀ ਪਰਲਸ ਗਰੁੱਪ ਦੀ ਜਿਹੜੀ ਜਾਂਚ ਆ ਉਹ ਵਿਜੀਲੈਂਸ ਨੂੰ ਸੌਂਪੀ ਹੈ ਤੇ ਇਹਦੇ ਵਿੱਚ ਹੁਣ ਜੀਰਾ ਥਾਣੇ ਦੇ ਵਿੱਚ ਪਰਲਸ ਗਰੁੱਪ ਦੇ ਘਪਲੇ ਬਾਰੇ ਵਰਾ 2020 ਦੇ ਵਿੱਚ ਦਰਜ FIR ਨੰਬਰ 79 ਤੇ 2023 ਦੇ ਵਿੱਚ ਮੋਹਾਲੀ ਦੇ ਸਟੇਟ ਕ੍ਰਾਈਮ ਥਾਣੇ ਦੇ ਵਿੱਚ ਦਰਜ FIR ਨੰਬਰ 1 ਨੂੰ ਆਧਾਰ ਜਿਹੜਾ ਉਹ ਬਣਾਇਆ ਗਿਆ।
ਹੁਣ ਪਰਲਸ ਗਰੁੱਪ ਬਾਰੇ ਜਾਣੋਗੇ ਤਾਂ ਤੁਹਾਡੀਆਂ ਅੱਖਾਂ ਟੱਡੀਆਂ ਰਹਿ ਜਾਣਗੀਆਂ ਵੀ ਇਹਦੇ ਬੰਦੇ ਕੋਲੇ ਕਿੰਨੀਆਂ ਜਾਇਦਾਦਾਂ। 43,000 ਤੋਂ ਵੱਧ ਜਾਇਦਾਦਾਂ ਇਸ ਬੰਦੇ ਕੋਲੇ। 43,822 ਜਾਇਦਾਦਾਂ, ਜਿਹਦੇ ਵਿੱਚ ਪੰਜਾਬ ਦੇ ਵਿੱਚ 2,239 ਜਾਇਦਾਦਾਂ ਹੈ। ਪੰਜਾਬ ਦੇ ਵਿੱਚ ਗਰੁੱਪ ਦੀਆਂ ਤਕਰੀਬਨ 25 ਤੋਂ 30 ਲੱਖ ਪਾਲਿਸੀਆਂ ਨੇ ਤੇ ਨਿਵੇਸ਼ਕਾਂ ਦੇ 8 ਤੋਂ 10,000 ਕਰੋੜ ਰੁਪਏ ਜਿਹੜਾ ਉਹ ਡੁੱਬਿਆ ਹੋਇਆ। ਹੁਣ ਤੱਕ ਲੋਧਾ ਕਮੇਟੀ ਵੱਲੋਂ ਪਰਲ ਗਰੁੱਪ ਦੀਆਂ 114 ਜਾਇਦਾਦਾਂ ਵੇਚ ਕੇ 86 ਕਰੋੜ ਰੁਪਇਆ ਕਮਾਇਆ ਗਿਆ। ਤੇ ਇਵੇਂ ਹੀ ਸੇਬੀ ਨੇ ਆਸਟ੍ਰੇਲੀਆ ਦੀ ਸੰਘੀ ਅਦਾਲਤ ਦੇ 3 ਜੂਨ 2020 ਨੂੰ ਆਏ ਫੈਸਲੇ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਪਰਲਸ ਗਰੁੱਪ ਦੀਆਂ ਜਿਹੜੀਆਂ ਜਾਇਦਾਦਾਂ ਇਹਨਾਂ ਤੋਂ 369 ਕਰੋੜ ਰੁਪਇਆ ਹਾਸਲ ਕੀਤਾ। ਹੁਣ ਨਾਲ ਇਹ ਵੀ ਖਬਰ ਆ ਰਹੀ ਹੈ ਕਿ ਹੁਣ ਜਿਹੜੀਆਂ ਅਣਪਛਾਤੀਆਂ ਜਾਇਦਾਦਾਂ ਪਈਆਂ ਪਰਲਸ ਗਰੁੱਪ ਦੇ ਨਾਲ ਰਾਬਤਾ ਰੱਖਦੀਆਂ ਤੇ ਉਹ ਜਿਹੜੀਆਂ ਜਾਇਦਾਦਾਂ ਵਾ ਉਹਨਾਂ ਨੂੰ ਵੀ ਜਿਹੜਾ ਖੰਗਾਲਿਆ ਜਾ ਰਿਹਾ ਤੇ ਉਹਨਾਂ ਦੇ ਮਾਮਲੇ ਦੇ ਵਿੱਚ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੜਤਾਲ ਹੋ ਸਕਦੀ ਹੈ। ਪਰ ਤੁਸੀਂ ਇਹ ਦੇਖੋ ਕਿ ਪਰਲਸ ਗਰੁੱਪ ਵਾਲਾ ਜਿਹੜਾ ਨਿਰਮਲ ਸਿੰਘ ਭੰਗੂ ਹੈ, ਇਹਦੇ ਤੇ ਦੋਸ਼ ਤਾਂ ਲੱਗਦੇ ਹੀ ਹੈ, ਪਰ ਸਮੇਂ-ਸਮੇਂ ਤੇ ਇਹਦੇ ਤੇ ਦੋਸ਼ ਲੱਗਦੇ ਰਹੇ। ਇਹ ਤੇ ਦੋਸ਼ ਤਾਂ ਇੱਥੋਂ ਤੱਕ ਕਿ ਲੱਗੇ ਕਿ ਇਹਨੇ ਮੋਹਾਲੀ ਦੇ ਵਿੱਚ ਇੱਕ ਬੜੇ ਲਗਜ਼ਰੀ ਹਸਪੀਟਲ ਦੇ ਵਿੱਚ ਕਾਫੀ ਸਮਾਂ ਬਿਤਾਇਆ ਜਦੋਂ ਇਹਦਾ ਉਹ ਹਿਰਾਸਤ ਦਾ ਸਮਾਂ ਸੀਗਾ। ਸੋ ਉਸ ਮਾਮਲੇ ਦੇ ਵਿੱਚ ਵੀ ਚਰਚਾ ਹੁੰਦੀ ਰਹੀ। ਹੁਣ ਇਹਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ। ਪਰ ਜਿਹੜੀ ਇਹ ਠੱਗੀ ਵੱਜੀ ਹੈ, ਇਹ ਵੱਜੀ ਹੈ ਜਦੋਂ ਇਹ ਬਠਿੰਡਾ ਜੇਲ੍ਹ ਦੇ ਵਿੱਚ ਸੀਗਾ। 2020 ਦੇ ਵਿੱਚ ਜੁਲਾਈ ਮਹੀਨੇ ਦੀ ਸ਼ਾਇਦ ਗੱਲ ਹੈ। ਉਹ ਕਈ ਟਾਈਮ ਤੋਂ, ਕਾਫੀ ਸਮੇਂ ਤੋਂ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਪਰ ਜ਼ਮਾਨਤ ਨਹੀਂ ਮਿਲੀ। ਹੁਣ ਇਸੇ ਮਾਮਲੇ ਦੇ ਵਿੱਚ ਬਠਿੰਡਾ ਜੇਲ੍ਹ ਦੇ ਵਿੱਚ ਜਦੋਂ ਬੰਦ ਸੀਗਾ ਤੇ ਉਹਦੀ ਮੁਲਾਕਾਤ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨਾਲ ਹੋਈ, ਜਿਹਨੇ ਨਿਰਮਲ ਸਿੰਘ ਨੂੰ ਬਾਹਰ ਕੱਢਣ ਦਾ ਝਾਂਸਾ ਦਿੱਤਾ ਤੇ ਇਹਨੂੰ ਕਿਹਾ ਕਿ ਉੱਚ ਅਧਿਕਾਰੀਆਂ ਨਾਲ ਉਹਦੇ ਚੰਗੇ ਸੰਬੰਧ ਆ, ਪਹਿਲਾਂ ਉਹਦੀ ਜ਼ਮਾਨਤ ਕਰਾਊਗਾ ਤੇ ਬਾਅਦ ਦੇ ਵਿੱਚ ਮਾਮਲਾ ਰੱਦ ਕਰਵਾ ਦੇਊਗਾ। ਇਹਦੇ ਬਦਲੇ 5 ਕਰੋੜ ਰੁਪਇਆ ਲੱਗੂਗਾ। ਨਿਰਮਲ ਸਿੰਘ ਇਸ ਗੱਲ ਦੇ ਉੱਤੇ ਯਕੀਨ ਕਰ ਗਿਆ। ਨਿਰਮਲ ਸਿੰਘ ਨੂੰ ਜਦੋਂ ਲੱਗਿਆ ਕਿ ਪ੍ਰੀਤਮ ਸਿੰਘ ਕੋਟਭਾਈ ਹੈ ਜਿਹੜਾ ਉਹਨੂੰ ਬਾਹਰ ਦੀ ਹਵਾ ਦਿਖਾ ਸਕਦਾ, ਲਵਾ ਸਕਦਾ, ਤੇ ਉਸ ਨੇ ਆਪਣੇ ਰਿਸ਼ਤੇਦਾਰ ਸ਼ਿੰਦਰ ਸਿੰਘ ਨੂੰ ਕਿਹਾ ਕਿ ਪ੍ਰੀਤਮ ਸਿੰਘ ਕੋਟਭਾਈ ਨੂੰ 3.5 ਕਰੋੜ ਰੁਪਇਆ ਦੇ ਦੇ, ਭਾਵੇਂ ਤੂੰ ਵਿਆਜੂ ਚੱਕ ਕੁਛ ਮਰਜ਼ੀ ਕਰ। ਇੱਕ ਪਾਸੇ ਦੇਖੋ ਕਿ ਹਜ਼ਾਰਾਂ ਕਰੋੜਾਂ ਰੁਪਏ ਦਾ ਜਿਹੜਾ ਅੰਪਾਇਰ ਹੈ ਤੇ ਦੂਜੇ ਪਾਸੇ ਵਿਆਜੂ ਪੈਸੇ ਚੱਕ ਕੇ ਆਪਣੇ ਆਪ ਨੂੰ ਫਾਰਗ ਕਰਨ ਦੀ ਜਾਂ ਬਾਹਰ ਕੱਢਣ ਦੀ ਗੱਲ ਕਹੀ ਜਾ ਰਹੀ ਹੈ। ਤੇ ਇੱਥੇ ਹੀ ਫਿਰ ਉਹਦੇ ਨਾਲ ਜਿਹੜੀ ਇਹ ਠੱਗੀ ਵੱਜਦੀ ਹੈ। ਸ਼ਿੰਦਰ ਸਿੰਘ ਕਹਿੰਦਾ ਕਿ ਉਹਨੇ 3.5 ਕਰੋੜ ਰੁਪਏ ਵੱਖ-ਵੱਖ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੇ ਪ੍ਰੀਤਮ ਸਿੰਘ ਦੇ ਕਹਿਣ ਤੇ ਜਿਨ੍ਹਾਂ ਕੰਪਨੀਆਂ ਦੇ ਵਿੱਚ ਪੈਸੇ ਟਰਾਂਸਫਰ ਕਰਵਾਏ ਗਏ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਕੰਪਨੀਆਂ ਜਿਹੜੀਆਂ ਵਾ ਉਹ ਫਰਜ਼ੀ ਨੇ। ਸੋ ਜਿੱਥੇ ਇਸ ਵੇਲੇ ਅੱਜ-ਕੱਲ੍ਹ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਚਰਚਾ ਹੈ, ਕਦੇ ਕੋਠੀ ਨੱਪਣ ਦੇ ਮਾਮਲੇ ਦੇ ਵਿੱਚ, ਕਦੇ ਏਸੀ ਲਿਜਾਣ ਦੇ ਮਾਮਲੇ ਦੇ ਵਿੱਚ, ਕਦੇ ਪ੍ਰਵਾਸੀ ਪੰਜਾਬੀ ਔਰਤ, ਵਿਧਵਾ ਪ੍ਰਵਾਸੀ ਪੰਜਾਬੀ ਔਰਤ ਦੀਆਂ ਜ਼ਮੀਨਾਂ ਨੱਪਣ ਦੇ ਮਾਮਲੇ ਦੇ ਵਿੱਚ, ਤਾਂ ਉੱਥੇ ਹੀ ਹੁਣ ਸਾਬਕਾ ਕਾਂਗਰਸੀ ਵਿਧਾਇਕ ਜਿਹੜਾ ਪ੍ਰੀਤਮ ਸਿੰਘ ਕੋਟਭਾਈ ਹੈ, ਉਹ ਵੀ ਇਸ ਵੇਲੇ ਚਰਚਾ ਦੇ ਵਿੱਚ ਆ ਗਿਆ ਕਿ ਕਿਵੇਂ ਉਹਨੇ ਠੱਗ ਦੇ ਨਾਲ ਹੀ ਠੱਗੀ ਜਿਹੜੀ ਆ ਉਹ ਮਾਰ ਲਈ ਹੈ। ਇੱਕ ਉਹ ਬੰਦਾ ਜਿਹਨੇ ਹਜ਼ਾਰਾਂ ਕਿਰਤੀਆਂ ਦੇ ਨਾਲ ਠੱਗੀ ਮਾਰੀ, ਲੋਕਾਂ ਨੇ ਦਿਹਾੜੀਆਂ ਕਰ ਕਰਕੇ ਝੋਨਾ ਲਾ ਕੇ, ਨਰਮਾ ਕਪਾਹ ਚੁੱਕ ਕੇ ਆਮ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਆਪਣੇ ਪਰਲਸ ਗਰੁੱਪ ਦੇ ਵਿੱਚ ਆਪਣੀਆਂ ਪਾਲਿਸੀਆਂ ਕਰਾਈਆਂ ਤਾਂ ਜੋ ਉਹਨਾਂ ਦੇ ਪੈਸੇ ਦੁੱਗਣੇ ਹੋ ਜਾਣ। ਪਰ ਦੁੱਗਣੇ ਤਾਂ ਕੀ ਮੁੜਨੇ ਸੀ, ਸਾਵੇਂ ਵੀ ਨਹੀਂ ਮੁੜੇ। ਤੇ ਇਹ ਜਿਹੜਾ ਅੰਪਾਇਰ ਹੈ 45,000 ਕਰੋੜ ਰੁਪਏ ਦਾ, ਇਸ ਮਾਮਲੇ ਦੇ ਵਿੱਚ CBI ਨੇ 2014 ਦੇ ਵਿੱਚ ਕੇਸ ਦਰਜ ਕੀਤਾ ਸੀ। ਫਿਰ 1 ਜੂਨ 2016 ਦੀ ਗੱਲ ਹੈ ਜਦੋਂ ਪਰਲਸ ਗੋਲਡਨ ਫੋਰੈਸਟ ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨਿਰਮਲ ਭੰਗੂ ਤੇ ਹੋਰਾਂ ਤੇ ਧਾਰਾ 406 ਤੇ 420 ਤਹਿਤ ਕੇਸ ਦਰਜ ਹੋਇਆ। ਪਰ ਇਸੇ ਦਰਮਿਆਨ ਉਹਨੂੰ ਜੇਲ੍ਹ ਭੇਜਿਆ ਜਾਂਦਾ ਤੇ ਬਠਿੰਡੇ ਜੇਲ੍ਹ ਦੇ ਵਿੱਚ ਹੀ ਸਾਬਕਾ ਕਾਂਗਰਸੀ ਵਿਧਾਇਕ ਜਿਹੜਾ ਪ੍ਰੀਤਮ ਸਿੰਘ ਕੋਟਭਾਈ ਹੈ, ਉਹਦੇ ਨਾਲ ਠੱਗੀ ਮਾਰ ਗਿਆ। ਇਸ ਮਾਮਲੇ ਦੇ ਵਿੱਚ ਹੋਰ ਕਿਹੜੀਆਂ ਪਰਤਾਂ ਖੁੱਲਣਗੀਆਂ, ਕਿਵੇਂ ਪੈਸਾ ਗਿਆ, ਇਹ ਵੇਖਣ ਵਾਲੀ ਗੱਲ ਹੋਊਗੀ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।